ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਟੋਲ ਬੰਦ ਕਰਵਾਉਣ ਦੀ। ਮੁੱਖ ਮੰਤਰੀ ਸਾਹਿਬ ਆਪ ਗਏ ਨੇ ਤੇ ਆਪ ਜਾ ਕੇ ਮਾਜਰੀ, ਨੰਗਲ ਸ਼ਹੀਦਾਂ ਤੇ ਮਾਨਗਾ ਟੋਲ ਪਲਾਜ਼ਾ ਬੰਦ ਕਰਵਾਤਾ ਜੀ। ਇਲੈਕਸ਼ਨ ਆ ਲੈਣ ਦਿਓ, ਕਿਤੇ ਸਿਗਟਾਂ ਤੇ ਖੋਖੇ ਚੁੱਕਣੇ ਹੋਏ ਤੇ ਉੱਥੇ ਵੀ ਤੁਹਾਨੂੰ ਲੀਡਰ ਵਿਖਾਈ ਦਿਆ ਕਰਨਗੇ ਕਿ ਅੱਜ ਫਲਾਣੀ ਥਾਂ ਤੇ ਸਿਗਟਾਂ ਤੇ ਖੋਖੇ ਚੁਕਵਾਏ ਗਏ ਆ ਤੇ ਉਹ ਸੈਲਫੀਆਂ ਮਿਲਿਆ ਕਰਨਗੀਆਂ ਤੁਹਾਨੂੰ। ਦੇਖੋ ਗੱਲ ਕੀ ਹੈ ਕਿ ਪਹਿਲਾਂ ਹੀ 2 ਦਿਨ ਪਹਿਲਾਂ ਹੀ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਕਿ ਮਿੱਤਰੋ 14 ਤਰੀਕ ਤੋਂ ਆਹ ਟੋਲ ਜਿਹੜੇ ਉਹ ਮਿਆਦ ਆਪਣੀ ਪੁਗਾ ਲੈਣਗੇ ਤੇ ਵੇਖੋ ਮਾਨ ਸਾਹਿਬ ਉੱਥੇ ਜਾਣਗੇ। ਇੱਧਰ ਆਉਣਾ ਸੀਗਾ, ਉਹ ਤੁਹਾਡੇ ਏਰੀਏ ਬੰਨੀ ਇਹਨਾਂ ਨੇ ਇੱਕ ਵਿਜ਼ਿਟ ਦੀ ਚਰਚਾ ਸੀਗੀ। ਇੱਥੇ ਦੇ ਜਿਹੜੇ ਇੰਚਾਰਜ ਨੇ ਹਾਰੇ ਹੋਏ ਗਿੱਦੜਵਾਹਾ ਤੋਂ ਜਿਹੜੇ ਵਿਧਾਇਕ ਸਾਹਿਬ, ਹਾਰੇ ਹੋਏ ਵਿਧਾਇਕ ਕਹਿ ਰਿਹਾ, ਜਿੱਤੇ ਹੋਏ ਨਹੀਂ, ਤਾਂ ਉਹ ਸਭ ਪੋਸਟ ਪਾ ਕੇ ਕਹਿੰਦੇ ਨੇ ਕਿ ਬਾਈ ਮਾਨ ਸਾਹਿਬ ਵਾਟਰ ਵਰਕਸ ਦਾ ਉਦਘਾਟਨ ਕਰਨ ਆਉਣਗੇ। ਅੱਛਾ, ਤੇ ਉਹ ਵਾਟਰ ਵਰਕਸ ਬਣਾਇਆ ਸੀ ਰਾਜਾ ਵੜਿੰਗ ਨੇ। ਉਹ ਹੁਣ ਵਿੱਚ ਹੀ ਰੁਲ ਗਿਆ ਸਾਰਾ ਉਦਘਾਟਨ ਜਦੋਂ ਰੌਲਾ ਪਿਆ। ਸਾਡੇ ਵਰਗੇ ਨੇ ਵੀ ਕਿਹਾ ਕਿ ਯਾਰ ਇਹ ਤਾਂ ਇਹਦੇ ਨਾਲੋਂ ਤਾਂ ਚੰਗਾ ਕਿਤੇ ਨੇੜੇ ਸਬਜ਼ੀ ਮੰਡੀ 'ਚ ਕਿਤੇ ਕੱਦੂਆਂ ਦੀ ਆਮਦ ਹੋਈ ਹੈ ਤੇ ਉੱਥੇ ਉਹਦਾ ਹੀ ਉਦਘਾਟਨ ਕਰ ਲਓ। ਕਿਉਂ ਇੱਥੇ 300 ਕਿਲੋਮੀਟਰ ਆਉਂਗੇ, ਖਰਚਾ ਕਰਵਾਓਗੇ? ਤਾਂ ਉਹ ਤਾਂ ਦੇਖੋ ਸਾਡੀ ਆਈਬੀ ਨਾਲ ਗੱਲ ਹੋਈ ਸੀ, ਆਈਬੀ ਵਾਲਿਆਂ ਨਾਲ, ਜਿਹੜੇ ਹੁੰਦੇ CID ਵਾਲੇ, ਉਹ ਕਹਿੰਦੇ ਜੀ ਉਹ ਵਿਜ਼ਿਟ ਹੈ ਸੀ, ਪ੍ਰਪੋਜ਼ਲ ਹੈ ਸੀਗਾ ਪਰ ਉਹ ਰੱਦ ਹੋ ਗਿਆ ਵਿਜ਼ਿਟ ਦਾ। ਤਜਵੀਜ਼ ਸੀਗੀ, ਜਿਹੜੇ ਇਹਨਾਂ ਦੇ ਖੁਫੀਆ ਮਹਿਕਮੇ ਵਾਲੇ ਹੁੰਦੇ ਆ ਨਾ, ਜੇ ਉਹਨਾਂ ਤੋਂ ਪੁੱਛੀਏ ਅਸੀਂ ਉਹ ਦੱਸ ਦਿੰਦੇ ਨੇ ਕਈ ਵਾਰ ਗੱਲਾਂ। ਉਹ ਕਹਿੰਦੇ ਜੀ ਅਸੀਂ ਵੀ ਸੁਣੀ ਆ ਸੁਗਬਗਾਹਟ। ਤਾਂ ਖੈਰ ਗੱਲ ਇਹ ਹੈ ਕਿ ਆਈਬੀ ਮੈਂ ਕਹਿ ਬੈਠਾ, ਵੈਸੇ ਜਿਹੜੇ ਆਪਣੇ ਖੁਫੀਆ CID ਵਾਲੇ ਹੁੰਦੇ, ਗੱਲ ਇਹ ਹੈ ਕਿ ਕਈ ਵਾਰ ਜ਼ੁਬਾਨ ਸਲਿਪ ਹੋ ਜਾਂਦੀ ਹੈ। ਅੱਛਾ, ਹੁਣ ਗੱਲ ਇਹ ਹੈ ਕਿ ਦੇਖੋ ਉੱਥੇ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਨੇ ਉਹ ਤੇ ਠੀਕ ਨੇ, ਮਤਲਬ ਦੱਸਿਆ ਕਿ ਇਹ ਬਹੁਤ ਪਹਿਲਾਂ ਹੀ ਬੰਦ ਹੋ ਸਕਦੇ ਸੀਗੇ। ਅੱਛਾ, ਇੱਕ ਮੇਨ ਖਬਰ ਆ ਗਈ ਹੈ, ਮੈਂ ਤੁਹਾਨੂੰ ਪਹਿਲਾਂ ਉਹ ਬ੍ਰੇਕ ਕਰ ਦੇਵਾਂ। ਚੰਡੀਗੜ੍ਹ ਦੀ ਬੁੜੇਲ ਜੇਲ੍ਹ ਤੋਂ ਗੁਰਮੀਤ ਸਿੰਘ ਜੀ ਵੀ ਪੈਰੋਲ ਤੇ ਆ ਗਏ। ਵੱਡੀ ਖਬਰ ਹੈ ਜੀ, ਇਹ ਬਹੁਤ ਵੱਡੀ ਖਬਰ ਹੈ। ਖੇੜਾ ਸਾਹਿਬ ਤੋਂ ਬਾਅਦ ਇੰਜੀਨੀਅਰ ਗੁਰਮੀਤ ਸਿੰਘ ਨੂੰ ਪੈਰੋਲ ਮਿਲ ਗਈ ਹੈ, ਬ੍ਰੇਕਿੰਗ ਨਿਊਜ਼ ਹੈ ਜੀ। ਇਹ ਵੱਡੀ ਗੱਲ ਹੈ, ਇਹ ਬਹੁਤ ਵੱਡੀ ਗੱਲ ਹੈ। ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਗੱਲ ਬਣੇਗੀ। ਖੈਰ ਇਹਦੇ ਤੇ ਗੱਲ ਕਰਾਂਗੇ ਤਫਸੀਲ ਦੇ ਨਾਲ। ਇੰਜੀਨੀਅਰ ਗੁਰਮੀਤ ਸਿੰਘ ਜੀ ਜਿਹੜੇ ਆ ਉਹ ਪੈਰੋਲ ਤੇ ਆ ਗਏ ਆ। ਇਹ ਮੈਂ ਤੁਹਾਨੂੰ ਉਹ ਖਬਰ ਰੋਕ ਕੇ ਤੇ ਇਹ ਦੱਸ ਦਿੱਤੀ ਹੈ। ਖੈਰ ਜਿਹੜੀ ਉਹ ਟੋਲ ਵਾਲੀ ਗੱਲ ਆ, ਉੱਥੇ ਜਾ ਕੇ ਇਹਨਾਂ ਨੇ ਜਿਹੜੀਆਂ ਗੱਲਾਂ ਆਖੀਆਂ ਨੇ ਉਹ ਸਹੀ ਨਹੀਂ, ਸੱਚੀਆਂ ਨੇ ਕਿ ਬਈ ਇਹ ਟੋਲ ਪਲਾਜ਼ੇ ਵਾਲੇ ਹਾਲੇ ਸਾਥੋਂ ਹੋਰ ਐਕਸਟੈਂਸ਼ਨ ਮੰਗੀ ਜਾਂਦੇ ਸੀ, ਜਦ ਕਿ ਪੰਜਾਬ ਸਰਕਾਰ ਜੇ ਚਾਹੁੰਦੀ ਤੇ ਇਹਨਾਂ ਨੂੰ ਪਹਿਲਾਂ ਹੀ ਐਕਸਟੈਂਸ਼ਨ ਨਾ ਦਿੰਦੇ ਹੋਏ ਬੰਦ ਕਰ ਸਕਦੀ ਸੀ, ਜੁਰਮਾਨੇ ਲਾ ਸਕਦੀ ਸੀ। ਜੁਰਮਾਨੇ ਵੀ ਪ੍ਰੋਵੀਜ਼ਨਲ, ਮਤਲਬ ਕਿ 6 ਕਰੋੜ ਤੋਂ ਵੱਧ ਇਹਨਾਂ ਨੇ ਰੱਖੇ ਨਹੀਂ ਐਗਰੀਮੈਂਟ 'ਚ। ਫਿਰ 1 ਲੱਖ ਨਹੀਂ ਸੌਰੀ 123 ਕਰੋੜ ਦਾ ਇਹ ਸਾਰਾ ਪ੍ਰੋਜੈਕਟ ਸੀਗਾ ਸੜਕ ਵਾਲਾ, ਤੇ ਜਿਹਦੇ ਚੋਂ 40-50 ਕਰੋੜ ਰੁਪਈਆ ਤਾਂ ਸਰਕਾਰ ਨੇ ਆਪ ਦਿੱਤਾ। ਮਤਲਬ ਕਿ ਉਹਨਾਂ ਨੇ ਸਾਰੇ ਜਿਹੜੇ ਤੱਤ ਰੱਖੇ। ਮੈਂ ਅੱਛਾ ਹੋਇਆ ਮੈਨੂੰ ਲੱਗਾ, ਮਤਲਬ ਕਿ ਇਸ ਚੀਜ਼ ਤੋਂ ਇਹ ਮਹਿਸੂਸ ਕਰਕੇ ਕਿ ਬੜੀ ਉਹਨਾਂ ਨੇ ਫੈਕਚੁਅਲ ਉੱਥੇ ਜਾ ਕੇ ਤੇ ਗੱਲਬਾਤ ਕੀਤੀ ਆ। ਹੁਣ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਸਾਰਾ ਕੁਝ ਕੋਈ ਮੰਤਰੀ ਵੀ, ਕੋਈ ਸਥਾਨਕ ਵਿਧਾਇਕ ਵੀ ਕਰ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਹਰੇਕ ਥਾਂ ਤੇ ਇਹੋ ਜਿਹਾ ਇਵੈਂਟ ਬਣਾ ਕੇ ਆਪ ਜਾਣਾ ਕਿ ਉਹ ਜਾਇਜ਼ ਹੈ, ਇਹ ਇਹਨਾਂ ਨੂੰ ਸੋਚਣਾ ਚਾਹੀਦਾ ਤੇ ਬਾਕੀ ਮਰਜ਼ੀ ਇਹਨਾਂ ਨੇ ਆਪਣੀ ਕਰਨੀ। ਦੂਜੀ ਗੱਲ ਜਿਹੜੀ ਹੈ ਕਿ ਦੇਖੋ ਇਹ ਟੋਲ ਜਿਹੜੇ ਤੁਸੀਂ ਬੰਦ ਕਰ ਰਹੇ ਜੇ ਜਾਂ ਸਾਰਾ ਕੁਝ ਕਰ ਰਹੇ ਹੋ ਤੁਸੀਂ, ਕਿ ਅਸੀਂ ਹੁਣ ਇੱਕ ਨਾਰਾ ਦੇ ਰਹੇ ਆ ਕਿ ਟੋਲ ਫ੍ਰੀ ਪੰਜਾਬ। ਪਹਿਲੀ ਗੱਲ ਹੈ ਕਿ ਨੈਸ਼ਨਲ ਹਾਈਵੇ ਵਾਲਾ ਟੋਲ ਤੇ ਤੁਸੀਂ ਚੁਕਾ ਨਹੀਂ ਸਕਦੇ, ਤਾਂ ਪੰਜਾਬ ਕਾਹਦੇ ਨਾਲ ਟੋਲ ਫ੍ਰੀ ਹੋ ਜਾਏਗਾ? ਦੂਜੀ ਗੱਲ ਕਿ ਜਿਹੜੇ ਸਟੇਟ ਹਾਈਵੇ ਆ ਤੁਸੀਂ ਜੇ ਉਹਨਾਂ ਤੋਂ ਟੋਲ ਚੁਕਾ ਲੋਗੇ ਤੇ ਮੈਨੂੰ ਦੱਸੋ ਪ੍ਰਵੀਨ ਜੀ, ਕੀ ਸੜਕ ਦੁਬਾਰਾ ਨਹੀਂ ਟੁੱਟਣੀ? ਉਹਨੂੰ ਬਣਵਾ ਲੋਗੇ ਤੁਸੀਂ? ਤੁਹਾਡੇ ਕੋਲ ਤੇ ਇੰਨੇ ਪੈਸੇ ਨਹੀਂ, ਤੁਸੀਂ ਆਪਣੀਆਂ ਜਿਹੜੀਆਂ ਕਲੀਨਿਕਾਂ ਜੀਆਂ ਉਹ ਚਲਾ ਲਓ। ਅੱਜ ਜਿਹੜੇ ਸਾਡੇ ਹੈਗੇ ਨੇ ਕੌਮੀ ਹੈਲਥ ਮਿਨਿਸਟਰ, ਉਹਨਾਂ ਨੇ ਸਿੱਧਾ ਕਿਹਾ ਕਿ ਅਸੀਂ ਤੁਹਾਡੇ ਫੰਡ ਰੋਕ ਰਹੇ ਕਿਉਂਕਿ ਤੁਸੀਂ ਸਾਡੇ ਫੰਡ ਇੱਧਰ ਲਾਤੇ ਨੇ। ਤਾਂ ਗੱਲ ਇਹ ਹੈ ਕਿ ਕੱਲ ਨੂੰ ਜੇ ਸੜਕਾਂ ਟੁੱਟਦੀਆਂ ਨੇ ਤਾਂ ਉਹਨਾਂ ਦੀ ਮੁਰੰਮਤ ਵਾਸਤੇ ਜਾਂ ਨਵੀਆਂ ਸੜਕਾਂ ਵਾਸਤੇ ਉਹ ਪੈਸਾ ਕਿੱਥੋਂ ਲਿਆਉਣਾ? ਕੈਪੀਟਲ ਐਕਸਪੈਂਡੀਚਰ ਤਾਂ ਤੁਹਾਡਾ ਜਿਹੜਾ ਐਤਕੀ ਸੀਗਾ ਮਾਤਰ 10,000 ਕਰੋੜ ਦਾ ਸੀ, ਤੇ ਉਹ ਵੀ 6 ਮਹੀਨੇ ਬੀਤ ਜਾਣ ਦੇ ਬਾਅਦ ਲੱਗਾ ਹੀ ਉਹਦੇ ਚੋਂ ਕੱਖ ਨਹੀਂ ਹੈ ਤੇ ਕਿੱਥੋਂ ਬਣਵਾਓਗੇ ਸੜਕਾਂ? ਤਾਂ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਦਾ ਹੁਣ ਲੋਕ, ਸਾਡੇ ਲੋਕ ਤਾਂ ਇਹਨਾਂ ਚੀਜ਼ਾਂ ਦੀ ਡੂੰਘਾਈ ਚ ਨਹੀਂ ਨਾ ਜਾਂਦੇ, ਉਹ ਤਾਂ ਉੱਤੇ ਉੱਤੇ ਹੁਣ ਗੱਲ ਨੂੰ ਫੜ ਲੈਂਦੇ ਨੇ। ਬਈ ਅਸਲ ਚ ਕੀ ਹੈ ਕਿ ਸਾਰੀਆਂ ਚੀਜ਼ਾਂ ਦਾ ਤਵਾਜ਼ਨ ਰੱਖਣਾ ਪਵੇਗਾ ਨਾ, ਕਿ ਟੋਲ ਦੀ ਵੀ ਕੋਈ ਲੁੱਟ ਜ਼ਿਆਦਾ ਨਾ ਹੋਵੇ, ਤੇ ਦੂਜਾ ਇਹ ਹੈ ਕਿ ਫਿਰ ਜੇ ਟੋਲ ਨਹੀਂ
ਤਾਂ ਭਾਈ ਤੁਹਾਨੂੰ ਇਹ ਚੀਜ਼ਾਂ ਫਿਰ ਅੱਗੇ ਲੱਗ ਕੇ ਆਪ ਕਰਨੀਆਂ ਚਾਹੀਦੀਆਂ। ਜਾਂ ਸੜਕਾਂ ਤੁਸੀਂ ਦੇਖ ਲਓ, ਪਿੰਡਾਂ ਦੇ ਵਿੱਚ ਹੁਣ ਜਿਹੜੀਆਂ ਲਿੰਕ ਸੜਕਾਂ ਨੇ ਉਹ ਵੀ ਬਣੀਆਂ ਨੂੰ ਮੈਨੂੰ ਲੱਗਦਾ ਕਿ ਕਈ ਸਾਲ ਹੀ ਬੀਤ ਗਏ ਨੇ। ਕਾਂਗਰਸ ਸਰਕਾਰ ਨੇ ਵੀ ਕੁਛ ਨਹੀਂ ਕੀਤਾ ਜ਼ਿਆਦਾ, ਤੇ ਇਹਨਾਂ ਦੀ ਸਰਕਾਰ ਦੇ ਵਿੱਚ ਤਾਂ ਹਾਲੇ ਇੰਤਜ਼ਾਰ ਹੈ ਕਿ ਕਦੋਂ ਰੀਬਨ ਕੱਟੇ ਜਾਣਗੇ।